प्रेसिडेंट डोनाल्ड ट्रंप ਉਹਨਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਰਾਕ ਓਬਾਮਾ ਤੇ ਉਹਨਾਂ ਦੀ ਵਾਈਫ ਦੇ ਉੱਤੇ ਰੇਸਿਸਟ ਜਿਹੜੇ ਕਹਿੰਦੇ ਭਈ ਏਪਸ ਕਰਕੇ ਉਹਨਾਂ ਨੂੰ ਸ਼ੋਅ ਕੀਤਾ ਹੈਗਾ ਜਿੱਦਾਂ ਵੀ ਆਪਾਂ ਸਿੱਧੀ ਭਾਸ਼ਾ 'ਚ ਕਹ ਲਈਏ ਵੀ ਬਾਂਦਰ ਵਾਂਗ ਜਿਹੜਾ ਆ ਉਹ ਸ਼ੋਅ ਕੀਤਾ ਹੈਗਾ। ਸੋ ਇਸ ਸੰਬੰਧ ਦੇ ਵਿੱਚ ਹੁਣ ਰੌਲਾ ਬਹੁਤ ਪੈ ਰਿਹਾ ਕਹਿੰਦੇ ਵੀ ਇਹ ਤਾਂ ਸਭ ਤੋਂ ਰੇਸਿਸਟ ਪ੍ਰੈਜ਼ੀਡੈਂਟ ਨੇ ਸ਼ੋਅ ਕੀਤਾ ਹੈਗਾ। ਵਾਈਟ ਹਾਊਸ ਨੇ ਪਹਿਲਾਂ ਡਿਫੈਂਡ ਕੀਤਾ ਟਰੰਪ ਉਹਨਾਂ ਦੀ ਪੋਸਟ ਪਲੀਜ਼ ਸਟਾਪ ਦਾ ਫੇਕ ਆਊਟਰੇਜ ਪਰ ਸਾਊਥ ਕੈਰੋਲੀਨਾ ਦੇ ਰਿਪਬਲਿਕਨ ਸੈਨੇਟਰ ਟਿਮ ਸਕਾਟ ਜੋ ਹੈਗੇ ਆ ਕਾਲੇ ਮੂਲ ਦੇ ਆ ਤੇ ਟਰੰਪ ਉਹਨਾਂ ਦੇ ਬੜੇ ਸਪੋਰਟਰ ਆ। ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਇਹੀ ਸੋਚ ਰਿਹਾ ਵੀ ਇਹ ਫੇਕ ਹੋਵੇ ਨਹੀਂ ਤਾਂ ਇਹ ਬਹੁਤ ਰੇਸਿਸਟ ਚੀਜ਼ ਹੈਗੀ ਆ ਜਿਹੜੀ ਵੀ ਮੈਂ ਵਾਈਟ ਹਾਊਸ ਦੇ ਵਿੱਚ ਦੇਖੀ ਹੈਗੀ ਆ। ਟਰੂਥ ਸੋਸ਼ਲ ਅਕਾਊਂਟ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸ਼ੁੱਕਰਵਾਰ ਅੱਜ ਸਵੇਰੇ ਜਾਣੀ ਕਿ ਇਹ ਰੇਸਿਸਟ ਇਮੇਜ ਜਿਹੜੇ ਆ ਜਿਹਦੇ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਹਨਾਂ ਦੀ ਵਾਈਫ ਫਸਟ ਲੇਡੀ ਮਿਸ਼ੇਲ ਓਬਾਮਾ ਉਹਨਾਂ ਨੂੰ ਪੋਰਟਰੇ ਕੀਤਾ ਸੀ ਐਜ਼ ਏਪਸ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਪੰਜਾਬੀ 'ਚ ਦੱਸੇ ਚੁੱਕਿਆ ਹੈਗਾ। ਸੋ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਇਸ ਵੇਲੇ ਐਕਟਿਵ ਹੋਇਆ ਹੈਗਾ ਵੀ ਇਹ ਇੱਕ ਪ੍ਰੈਜ਼ੀਡੈਂਟ ਵੱਲੋਂ ਇਦਾਂ ਦੀ ਜਿਹੜੀ ਪੋਸਟ ਪਾਣੀ ਬਹੁਤ ਹੀ ਮਾੜੀ ਗੱਲ ਹੈਗੀ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਹੁਣ ਕੈਰੋਲਿਨ ਲੋਵੇਟਾ ਉਹਨੇ ਤਾਂ ਕੋਸ਼ਿਸ਼ ਕੀਤੀ ਹੈਗੀ ਆ ਉਹਨੂੰ ਡਿਵਰਟ ਕਰਨ ਦੀ ਵੀ ਪ੍ਰੈਜ਼ੀਡੈਂਟ ਨੇ ਤਾਂ ਇਦਾਂ ਸ਼ੋਅ ਕੀਤਾ ਵੀ ਪ੍ਰੈਜ਼ੀਡੈਂਟ ਟਰੰਪ ਕਿੰਗ ਹੈਗੇ ਆ ਤੇ ਜਿਹੜੇ ਡੈਮੋਕ੍ਰੇਟਸ ਆ ਉਹ ਕਰੈਕਟਰ ਹੈਗੇ ਆ ਇਸ ਜੰਗਲ ਦੇ। ਸੋ ਇਹ ਨਿਹਾਇਤੀ ਨਸਲਵਾਦ ਦੇ ਨਾਲ ਭਿੱਜੀ ਹੋਈ ਜਿਹੜੀ ਇਹ ਵੀਡੀਓ ਦੇ ਵਿੱਚ ਵਾਮਾਜ਼ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ। ਇੱਥੋਂ ਪਤਾ ਲੱਗ ਜਾਂਦਾ ਕਰੈਕਟਰ ਕੀ ਹੈਗਾ ਆ ਸਾਡੇ ਜਿਹੜੇ ਮੌਜੂਦਾ ਜਿਹੜੇ ਰਾਸ਼ਟਰਪਤੀ ਦਾ ਇੱਕ ਸਾਬਕਾ ਰਾਸ਼ਟਰਪਤੀ ਨੂੰ ਲੈ ਕੇ ਕਿਸ ਤਰੀਕੇ ਦਾ ਉਹਨਾਂ ਦਾ ਰਵੱਈਆ ਹੈ ਜਾਂ ਕਿਸ ਤਰੀਕੇ ਦੀ ਜਿਹੜੀ ਉਹ ਸੋਚ ਰੱਖਦੇ ਆ। ਇਹ ਇਕੱਲਾ ਉਹੀ ਸਾਬਕਾ ਰਾਸ਼ਟਰਪਤੀ ਤੋਂ ਲੈ ਕੇ ਹੀ ਨਹੀਂ ਆ, ਇਹ ਓਵਰਆਲ ਹੀ ਜਿਹੜੀ ਉਹਨਾਂ ਦੀ ਮੇਨ ਮਨ ਦੀ ਦਸ਼ਾ ਤੇ ਦਿਮਾਗੀ ਜਿਹੜੇ ਹਾਲਾਤ ਆ ਉਹ ਉਸ ਨੂੰ ਗਰਦਾਨ ਜਿਹੜਾ ਉਹ ਕਰ ਰਿਹਾ ਹੈ ਉਸ ਨੂੰ ਉਹ ਦਿਖਾ ਰਿਹਾ ਹੈਗਾ ਆ। ਸਵਾਲ ਇਹ ਹੋਣਾ ਆ ਹਰਜੋਤ ਸਿੰਘ ਜੀ ਵੀ ਕੀ ਉਹਦੇ ਜਿਹੜੇ ਸਪੋਰਟਰਸ ਆ ਉਹ ਇਹ ਵੀ ਹਜਮ ਕਰ ਜਾਣਗੇ। ਜ਼ਿਆਦਾਤਰ ਜਿਹੜੇ ਉਹਨਾਂ ਨੇ ਹਾਂ ਕਰ ਜਾਣੀ। ਹਾਂ ਇੱਕ ਦੋ ਜਿਹੜੇ ਉਹ ਬੋਲ ਰਹੇ ਆ ਚੰਗੀ ਗੱਲ ਆ ਉਹਨਾਂ ਦੇ ਲਈ ਵੀ ਇਸ ਚੀਜ਼ ਦੇ ਉਲਟ ਜਿਹੜਾ ਉਹ ਬੋਲਣਾ ਆ। ਤੇ ਹੁਣ ਆਊਟਰੇਜ ਇੰਨਾ ਕੁ ਜ਼ਿਆਦਾ ਹੋਇਆ ਆ ਤੇ ਉਸ ਵੀਡੀਓ ਨੂੰ ਹੁਣ ਡਿਲੀਟ ਕਰਨਾ ਪੈ ਗਿਆ ਟਰੰਪ ਹੋਣਾ ਨੂੰ। ਉਹਨਾਂ ਨੇ ਟੇਕ ਡਾਊਨ ਜਿਹੜੀ ਉਹ ਕਰ ਲਈ ਹੈਗੀ ਆ।